ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 24 ਤਰੀਕ ਆ ਅਤੇ ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਰਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ USPS ਦੇ ਜਿਹੜੇ ਹੈੱਡ ਹੈਗੇ ਆ, ਅੱਜ ਉਹਨਾਂ ਦੀ ਹੀਅਰਿੰਗ ਚੱਲ ਰਹੀ ਸੀ ਕਾਂਗਰਸ ਦੇ ਵਿੱਚ। ਸੋ ਉਹਨਾਂ ਨੇ ਇਹ ਕਿਹਾ ਵੀ ਗੈਟ ਯੂਜ਼ ਟੂ ਮੀ, ਸੋ ਮੈਂ ਕਿਤੇ ਜਾਣ ਵਾਲਾ ਨਹੀਂ ਹੈਗਾ ਅਤੇ ਤੁਹਾਡੇ ਕੋਲ ਪਾਵਰ ਨਹੀਂ ਵੀ ਮੈਨੂੰ ਤੁਸੀਂ ਇੱਥੋਂ ਕੱਢ ਸਕੋ। ਅਤੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਦੇ ਕੋਲ ਪਾਵਰ ਨਹੀਂ ਹੈ ਵੀ ਉਹ ਜਿਹੜਾ USPS ਦਾ ਹੈੱਡ ਹੈਗਾ ਆ ਉਸ ਨੂੰ ਰਿਮੂਵ ਕਰ ਸਕਣ। ਸਿਰਫ ਜਿਹੜੇ ਉਹਨਾਂ ਦੇ ਪੋਸਟ ਆਫਿਸ ਦੇ ਡਾਇਰੈਕਟਰਸ ਹੁੰਦੇ ਆ ਉਹੀ ਜਿਹੜੇ ਆ ਰਿਮੂਵ ਕਰ ਸਕਦੇ ਆ। ਪਰ 3 ਪੋਜੀਸ਼ਨਸ ਹਜੇ ਤੱਕ ਉੱਥੇ ਜਿਹੜੀਆਂ ਖਾਲੀ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੂੰ ਜਿੱਦਾਂ ਨੋਮੀਨੇਟ ਕਰ ਸਕਦੇ ਆ ਅਤੇ ਉਹ ਤੋਂ ਬਾਅਦ ਜਿਹੜੇ ਆ ਡੈਮੋਕ੍ਰੇਟਿਕਲੀ ਹੈਲਡ ਜਿਹੜੀ ਆ ਉਹ ਪੂਰਾ ਜਿਹੜਾ ਬੋਰਡ ਆ, ਉਹ ਜਿਹੜੇ ਬੋਰਡ ਆਫ ਗਵਰਨਰ ਆ ਉਹ ਰਿਮੂਵ ਕਰ ਸਕਦੇ ਹੈਗੇ ਆ ਹੈੱਡ ਨੂੰ। ਸੋ 3 ਜਣਿਆਂ ਦੇ ਨਾਮ ਆਲਰੇਡੀ ਉਹਨਾਂ ਨੇ ਅਨਾਊਂਸ ਕਰ ਦਿੱਤੇ ਆ। ਸਟੋਰਮੈਨ ਇੱਕ ਕਾਲੇ ਮੂਲ ਦਾ ਜਿਹੜਾ ਬੰਦਾ ਹੈਗਾ ਆ, ਮੈਕਰੇਨੋਲਡ ਇੱਕ ਬੀਬੀ ਆ, ਹਾਜ਼ਰ ਇੱਕ ਲੀਗਲ ਐਡਵਾਈਜ਼ਰ ਹੈਗਾ ਜਿਹੜਾ ਅਮਰੀਕਨ ਅਰਬ ਐਂਟੀ ਡਿਸਕ੍ਰਿਮੀਨੇਸ਼ਨ ਕਮੇਟੀ ਦਾ ਹੈਗਾ। ਸੋ 3 ਜਾਣੇ ਜਦੋਂ ਨੋਮੀਨੇਟ ਹੁੰਦੇ ਆ ਉਹ ਤੋਂ ਬਾਅਦ ਫਿਰ ਕੀ ਹੁੰਦਾ ਫਿਰ ਪਤਾ ਚੱਲੂਗਾ ਜੀ। ਜੀ ਸੋ ਰਾਈਟ ਨਾਓ ਕੁੱਲ 9 ਮੈਂਬਰ ਨੇ ਇਸ ਬੋਰਡ ਦੇ ਉੱਤੇ, ਅਤੇ ਜੇ ਤਿੰਨੇ ਸੈਨੇਟ ਕਨਫਰਮੇਸ਼ਨ ਜਿੱਤ ਜਾਂਦੇ ਨੇ ਅਤੇ ਫਿਰ ਕਹਿੰਦੇ ਵੀ ਇਕੁਅਲ ਨੰਬਰ ਆਫ ਡੈਮੋਕਰੇਟਸ ਅਤੇ ਰਿਪਬਲਿਕਨਸ ਹੋ ਜਾਣਗੇ, ਅਤੇ ਨਾਲ ਜਿਹੜੇ ਆ ਇੱਕ ਵੋਟਿੰਗ ਰਾਈਟ ਐਡਵੋਕੇਟ ਜਿਹੜੇ ਆ ਉਹ ਹੋਣਗੇ ਮੈਕਡੋਨਲਡਸ ਜਿਹੜੇ ਆ ਰੈਨੋਲਡਸ। ਸੋ ਇਸ ਦੇ ਨਾਲ ਜਿਹੜਾ ਇਹ ਹੋ ਸਕਦਾ ਵੀ ਫਿਰ ਜਿਹੜਾ ਆ ਪੋਸਟ ਮਾਸਟਰ ਜਨਰਲ ਡਿਜੋਏ ਆ ਉਹਨਾਂ ਨੂੰ ਉਦੋਂ ਲਾਂਭੇ ਜਿਹੜਾ ਉਹ ਕੀਤਾ ਜਾ ਸਕੇ। ਉਹਨਾਂ ਨੇ ਅੱਜ ਮਾਫੀ ਵੀ ਮੰਗੀ ਇਸ ਦੇ ਵਿੱਚ, ਕਹਿੰਦੇ ਵੀ ਇਸ ਸੀਜ਼ਨ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ ਉਸ ਦੇ ਲਈ ਮੈਂ ਮਾਫੀ ਮੰਗਦਾ ਹਾਂ। ਇਹਨਾਂ ਨੇ ਆ ਕੇ ਕੋਸਟ ਕਟਿੰਗ ਦੇ ਮੈਥਡਸ ਦੇ ਵਿੱਚ ਜਿਹੜੀ ਮੇਲ ਸੌਰਟਿੰਗ ਮਸ਼ੀਨਸ ਸੀਗੀਆਂ ਉਹੀ USPS ਦੇ ਵਿੱਚੋਂ ਜਿਹੜੀਆਂ ਉਹ ਹਟਾ ਦਿੱਤੀਆਂ ਸੀਗੀਆਂ। ਸੋ ਬੇਸਿਕਲੀ ਜਿਨ੍ਹਾਂ ਦੀਆਂ ਵੀ ਮੇਲਸ ਦੇਰੀ ਦੇ ਨਾਲ ਪਹੁੰਚੀਆਂ ਆ ਉਸ ਦੇ ਵਿੱਚ ਇਹਨਾਂ ਦੇ ਇਸ ਡਿਸੀਜਨ ਦਾ, ਡਿਜੋਏ ਦੇ ਇਸ ਡਿਸੀਜਨ ਦਾ ਹੀ ਕਾਰਨ ਸੀਗਾ। ਇਹ ਪਹਿਲੋਂ ਵੀ ਹੋਰ ਕਿਸੇ ਕੰਪਨੀਆਂ ਦੇ ਲੌਜਿਸਟਿਕਸ ਦੇ ਹੈੱਡ ਵੀ ਜਿਹੜੇ ਆ ਉਹ ਰਹਿ ਚੁੱਕੇ ਆ। ਇਹ ਬਹੁਤ ਵੱਡੇ ਡੋਨਰ ਟਰੰਪ ਹੁਣਾਂ ਦੇ ਜਿਹੜੇ ਉਹ ਰਹੇ ਆ, ਜਿਸ ਕਰਕੇ ਇਹਨਾਂ ਨੂੰ ਇਹ ਜਿਹੜਾ ਅਹੁਦਾ ਆ ਉਹ ਦਿੱਤਾ ਗਿਆ ਸੀਗਾ। ਸੋ ਹੁਣ ਉਹਨਾਂ ਨੇ ਕੋਸ਼ਿਸ਼ ਤਾਂ ਪੂਰੀ ਕੀਤੀ ਇਲੈਕਸ਼ਨ ਤੋਂ ਪਹਿਲਾਂ ਵੀ ਘੱਟ ਤੋਂ ਵੱਧ ਜਿਹੜਾ ਇਹਨੂੰ ਜਿਹੜਾ ਉਹ USPS ਨੂੰ ਸਲੋ ਵੀ ਜਿਹੜਾ ਉਹ ਕੀਤਾ ਜਾਵੇ, ਅਤੇ ਜਿਸ ਦਾ ਖਮਿਆਜ਼ਾ ਲੋਕਾਂ ਨੂੰ ਜਿਹੜੀਆਂ ਬਾਕੀ ਉੱਦਾਂ ਮੇਲਸ ਦੇ ਵਿੱਚ ਜਿਹੜਾ ਆ ਡਿਲੇ ਦੇ ਕਰਕੇ ਜਿਹੜਾ ਉਹ ਸਾਹਮਣਾ ਕਰਨਾ ਪਿਆ ਹੈਗਾ। ਉੱਧਰ ਅੱਜ ਦੀ ਸਭ ਤੋਂ ਵੱਡੀ ਜਿਹੜੀ ਖਬਰ ਇਹ ਆ ਰਹੀ ਆ, ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ
ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਕੰਮ ਕਰਨ ਵਾਲੀ ਸਾਬਕਾ ਕੰਮ ਕਰਨ ਵਾਲੀ ਲਿੰਡਸੇ ਬੋਲਨ ਉਸ ਨੇ ਇਹ ਹੁਣ ਕਥਿਤ ਦੋਸ਼ ਲਾ ਦਿੱਤੇ ਆ ਵੀ ਗਵਰਨਰ ਕਿਊਮੋ ਆ ਉਹਨਾਂ ਨੇ ਇਸ ਨੂੰ ਸੈਕਸ਼ੂਅਲੀ ਹਰਾਸ ਕੀਤਾ ਸੀਗਾ ਕਿ ਉਸਨੇ ਇਹ ਦੱਸਿਆ ਵੀ ਕਿਊਮੋ ਦੇ ਆਫਿਸ ਦੇ ਵਿੱਚ ਐਂਡਰੂ ਕਿਊਮੋ ਨੇ ਇਸ ਬੀਬੀ ਦੇ ਨਾਲ ਕਿ ਉਸਨੇ ਕਿਹਾ ਵੀ ਮੇਰੇ ਨਾਲ ਧੱਕੇ ਦੇ ਨਾਲ ਇਸਨੇ ਲਿਪਸ ਦੇ ਉੱਤੇ ਜਿਹੜੀ ਉਹ ਕਿਸ ਕੀਤੀ ਅਤੇ ਕਹਿੰਦੀ ਵੀ ਇਸ ਦੇ ਅਜਿਹੇ ਬਿਹੇਵੀਅਰ ਦੇ ਕਰਕੇ ਉਹ ਕੰਮ 'ਤੇ ਆਉਣ ਨੂੰ ਉਹ ਡਿਸਗਸਟ ਨੌਸ਼ੀਅਸ ਜਿਹੜਾ ਆ ਉਹ ਮਹਿਸੂਸ ਕਰਦੀ ਸੀ। ਇਵੈਂਚੁਅਲੀ ਲਿੰਡਸੀ ਬੋਲਨ ਉਸਨੇ ਆਪਣਾ ਜਿਹੜਾ ਅਸਤੀਫਾ ਆ ਇਹਨਾਂ ਦੀ ਗਵਰਨਰ ਦੀ ਇਸ ਟੀਮ 'ਚੋਂ ਜਿਹੜਾ ਉਹ ਦੇ ਦਿੱਤਾ ਸੀਗਾ। 2016 ਦੇ ਵਿੱਚ ਕਹਿੰਦੇ ਵੀ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰੀਆਂ ਅਤੇ ਉਸ ਟਾਈਮ ਦੇ ਉੱਤੇ ਇਹਨੇ ਇਹ ਵੀ ਕਿਹਾ ਵੀ ਜਿਹੜਾ ਗਵਰਨਰ ਕਿਊਮੋ ਆ ਉਸ ਨੂੰ ਉਸ ਉੱਤੇ ਕ੍ਰਸ਼ ਵੀ ਸੀਗਾ। ਲਿੰਡਸੀ ਬੋਲਨ ਉਸਨੇ ਅੱਜ ਇਹ ਔਨਲਾਈਨ ਪੋਸਟ ਪਾ ਕੇ ਐਂਡਰਿਊ ਕਿਊਮੋ ਦੀਆਂ ਆਲਰੇਡੀ ਜਿਹੜਾ ਮੁਸ਼ਕਿਲਾਂ ਦੇ ਵਿੱਚ ਸੀਗਾ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਜਿਹੜਾ ਆ ਉਹ ਵਧਾ ਦਿੱਤਾ ਹੈਗਾ ਆ। ਜੀ ਬਿਲਕੁਲ, ਗਵਰਨਰ ਕੋਮੋ ਆਲਰੇਡੀ ਪ੍ਰੋਬਲਮ ਚੱਲ ਰਹੇ ਆ ਨਰਸਿੰਗ ਹੋਮ ਦੀਆਂ ਮੌਤਾਂ ਨੂੰ ਲੈ ਕੇ। ਹੁਣ ਬਹੁਤ ਸਾਰੇ ਲੋਕ ਆ ਰਹੇ ਆ ਵੀ ਸਾਡੇ ਪੇਰੈਂਟਸ ਜਿਹੜੇ ਆ ਉਹ ਮਰ ਗਏ ਅਤੇ ਅਸੀਂ ਉਹਨਾਂ ਦੇ ਕੋਲ ਉਸ ਟਾਈਮ ਹਾਜ਼ਰ ਨਹੀਂ ਸੀ, ਇਕੱਲੇ ਹੀ ਪਈ ਉੱਥੇ ਜਿਹੜੇ ਉਹਨਾਂ ਮੌਤ ਦੀ ਘਾਟ ਚੜ੍ਹ ਗਏ। ਅਤੇ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਆ ਵੀ ਇੱਦਾਂ ਦੇ ਜਿਹੜਾ ਲਾਅ ਪਾਸ ਕਰ ਦਿੱਤਾ ਵੀ ਜਿਹੜੇ ਨਰਸਿੰਗ ਹੋਮਸ ਆ ਉਹਨਾਂ ਦੇ ਉੱਤੇ ਲਾ ਸੂਟ ਨਹੀਂ ਕੀਤਾ ਜਾ ਸਕਦਾ ਰੋਂਗਫੁਲ ਡੈਥ ਦਾ। ਸੋ ਉਹ ਵੀ ਜਿਹੜਾ ਇਸ਼ੂ ਵੱਡਾ ਬਣਿਆ ਗਵਰਨਰ ਦਾ। ਸੋ ਨਿਊਯਾਰਕ ਦਾ ਗਵਰਨਰ ਤਾਂ ਆਲਰੇਡੀ ਤੱਤੇ ਪਾਣੀ 'ਚ ਆ। ਹੁਣ ਸਾਡੀ ਜਿਹੜੀ ਸਟੇਟ ਦਾ ਗਵਰਨਰ ਆ ਕੈਲੀਫੋਰਨੀਆ ਦਾ ਗੈਬਨ ਨਿਊਸਮ, ਉਹ ਵੀ ਜਿਹੜੇ ਕਾਫੀ ਹੌਟ ਵਾਟਰ ਦੇ ਵਿੱਚ ਹੈਗੇ ਆ। ਉਹਨਾਂ ਦੀ ਜਿਹੜੀ ਰੀਕਾਲ ਵਾਲੀ ਆ ਇਨੀਸ਼ੀਏਟਿਵ ਉਹ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਆ, ਪਰ ਸਕੂਲ ਨੂੰ ਲੈ ਕੇ ਜਿਹੜੇ ਲੋਕ ਆ ਬਹੁਤ ਅਪਸੈਟ ਆ। ਰਿਪਬਲਿਕਨਸ ਨੇ ਇੱਕ ਐਡਵਰਟਾਈਜ਼ਮੈਂਟ ਆਲਰੇਡੀ ਸ਼ੁਰੂ ਕਰ ਦਿੱਤੀ ਆ ਜਿਹਦੇ ਵਿੱਚ ਗਵਰਨਰ ਗੈਬਨ ਨਿਊਸਮ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਛੱਡਣ ਜਾ ਰਹੇ ਆ। ਉਹ ਕਹਿੰਦੇ ਆ ਵੀ ਦੇਖੋ ਵੀ ਗਵਰਨਰ ਜਿਹੜੇ ਗੈਬਨ ਨਿਊਸਮ ਆ ਆਪਣੇ ਬੱਚਿਆਂ ਨੂੰ ਤਾਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਆ, ਪਰ ਜਿਹੜੇ ਆਮ ਲੋਕਾਂ ਦੇ ਬੱਚੇ ਆ ਉਹ ਸਕੂਲ ਉਹਨਾਂ ਨੂੰ ਖੋਲ੍ਹਣ ਦੀ ਗੱਲਬਾਤ ਨਹੀਂ ਹੋ ਰਹੀ। ਸੋ ਜ਼ੋਰ ਪੂਰਾ ਉਹ ਵੀ ਟਰਾਈ ਕਰ ਰਿਹਾ ਖੋਲ੍ਹਣ ਦੀ, ਪਰ ਦੂਸਰੇ ਪਾਸੇ ਜਿਹੜੀਆਂ ਯੂਨੀਅਨਸ ਆ ਉਹ ਪੂਰੀਆਂ ਬਹੁਤ ਸਟਰੋਂਗ ਹੈਗੀਆਂ। ਯੂਨੀਅਨਸ ਕੋਈ ਨਾ ਕੋਈ ਬਹਾਨਾ ਲਾ ਰਹੀਆਂ, ਚਾਹੇ ਉਹ ਕਰੋਨਾ ਦਾ ਵੈਕਸੀਨ ਲੈ ਕੇ ਵੀ ਹਰ ਇੱਕ ਦੇ ਟੀਚਰ ਦੇ ਹਰ ਇੱਕ ਜਿਹੜਾ ਇੰਪਲਾਈ ਉਹਦੇ ਲੱਗਣਾ ਚਾਹੀਦਾ ਆ। ਸੋ ਉਹਨਾਂ ਦੇ ਨਾਲ ਉਹ ਜ਼ਿਆਦਾ ਜਿਹੜਾ ਪੰਗਾ ਵੀ ਨਹੀਂ ਲੈ ਸਕਦੇ ਕਿਉਂਕਿ ਯੂਨੀਅਨ ਹੀ ਜਿਹੜੀਆਂ ਆ ਉਹ ਇਹਨਾਂ ਦੀਆਂ ਬਿਗੈਸਟ ਸਪੋਰਟਰ ਹੈਗੀਆਂ। ਸੋ ਕਹਿੰਦੇ ਵੀ ਜੇ ਕੁਛ ਹਫ਼ਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ, ਸਕੂਲ ਨਾ ਖੁੱਲ੍ਹੇ, ਅਤੇ ਇਹ ਗਵਰਨਰ ਗੈਬਨ ਨਿਊਸਮ ਨੂੰ ਕਾਫੀ ਕੋਸਟ ਕਰ ਸਕਦਾ ਹੈਗਾ ਉਹਨਾਂ ਦੀ ਜੇ ਇਲੈਕਸ਼ਨ ਹੁੰਦੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ ਜਿਹੜੇ ਰਾਈਟ ਨਾਓ ਸੈਨੇਟਰ ਜਿਹੜੇ ਹੈਗੇ ਨੇ ਮੈਂਸ਼ਨ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਇੰਟੀਰੀਅਰ ਡਿਪਾਰਟਮੈਂਟ ਦੇ ਸੈਕਰੇਟਰੀ ਹਾਲੈਂਡ ਆ ਉਹਨਾਂ ਨੂੰ ਉਹ ਹੁਣ ਸਪੋਰਟ ਕਰਨ ਜਾ ਰਹੇ ਆ। ਉਧਰ ਵਾਈਟ ਹਾਊਸ ਅਜੇ ਵੀ ਟੰਡਨ ਦੇ ਜਿਹੜੇ ਹੱਕ ਦੇ ਵਿੱਚ ਖੜ੍ਹੇ ਨੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਲਈ। ਚੀਫ ਆਫ ਸਟਾਫ ਰਾਸ਼ਟਰਪਤੀ ਬਾਈਡਨ ਦੇ ਰੌਨ ਕਲੇਨ ਨੇ ਕਿਹਾ ਆ ਵੀ ਨੀਰਾ ਟੰਡਨ ਜੇ ਕਨਫਰਮ ਨਹੀਂ ਹੁੰਦੀ, ਪਰ ਵਾਈਟ ਹਾਊਸ ਦੇ ਵਿੱਚ ਕਹਿੰਦੇ ਕੋਈ ਨਾ ਕੋਈ ਕਿਸੇ ਹੋਰ ਰੋਲ ਦੇ ਵਿੱਚ ਉਸ ਨੂੰ ਲਿਆ ਜਾਊਗਾ। ਜੋ ਮੈਂਸ਼ਨ ਨੇ ਅੱਜ ਜਿਹੜੇ ਨਿਊ ਮੈਕਸੀਕੋ ਦੀ ਇਹ ਕਾਂਗਰਸ ਵੂਮਨ ਆ ਉਸ ਨੂੰ ਜਿਹੜਾ ਆ ਉਹ ਆਪਣੀ ਸਪੋਰਟ ਕਰ ਦਿੱਤੀ ਆ ਅਤੇ ਉਹਨਾਂ ਨੇ ਕਿਹਾ ਵੀ ਬਾਈ ਪਾਰਟੀਜ਼ਨ ਅਕੰਪਲਿਸ਼ਮੈਂਟ ਅਤੇ ਉਹਨਾਂ ਨੇ ਜਿਹੜੀ ਵਿਲਿੰਗਨੈਸ ਇਹ ਦਿਖਾਇਆ ਵੀ ਉਹ ਮਿਲ ਕੇ ਕੰਮ ਕਰਨਾ ਚਾਹੁੰਦੇ ਨੇ ਇੰਪੋਰਟੈਂਟ ਇਸ਼ੂਜ਼ ਨੂੰ ਲੈ ਕੇ, ਇਸ ਲਈ ਇਹ ਹੋਊਗੀ। ਪ੍ਰੈਜ਼ੀਡੈਂਟ ਬਾਈਡਨ ਨੇ ਅੱਜ ਨਿਰਾਸ਼ਾ ਜ਼ਾਹਰ ਕੀਤੀ ਵੀ ਟਰਾਂਜੀਸ਼ਨ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਢੰਗ ਦੇ ਨਾਲ ਨਹੀਂ ਜਿਹੜੀ ਉਹ ਕੀਤੀ ਗਈ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਕੈਬਨਿਟ ਨੋਮੀਨੀਜ਼ ਆ ਉਹਨਾਂ ਨੂੰ ਕਨਫਰਮ ਕਰਨ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈਗੀ ਆ। ਸੋ ਉੱਧਰ ਇਹ ਹੁਣ ਹੋ ਸਕਦਾ ਵੀ ਇਹ ਜਲਦੀ ਇਸ ਕਮੇਟੀ ਦੇ ਵਿੱਚੋਂ ਜਿਹੜੇ ਲੀ ਹਾਲੈਂਡ ਨੇ ਉਹਨਾਂ ਨੂੰ ਓਕੇ ਮਿਲ ਜਾਵੇ ਅਤੇ ਫਿਰ ਜਿਹੜੀ ਫੁੱਲ ਕਨਫਰਮੇਸ਼ਨ ਵੋਟ ਆ ਉਹ ਸੈਨੇਟ ਦੇ ਵਿੱਚ ਹੋ ਸਕਦੀ ਆ। ਆਪਾਂ ਸ਼ੁਰੂ ਤੋਂ ਹੀ ਦੱਸਦੇ ਆਏ ਹਾਂ ਇਹ ਜਿਹੜੀ ਸੈਨੇਟ ਆ ਬਿਲਕੁਲ 50-50 ਸਪਲਿਟ ਦੇ ਉੱਤੇ ਜਿਹੜੀ ਉਹ ਹੈਗੀ ਆ ਅਤੇ ਇਹਦੇ ਕਰਕੇ ਕਿਸੇ ਵੀ ਇੱਕ ਪਾਰਟੀ ਦੇ ਲਈ ਇੱਕ ਅੱਧੇ ਬੰਦੇ ਦਾ ਵੀ ਜਿਹੜਾ ਫਿਸਲਣਾ ਆ ਉਹ ਮੁਸ਼ਕਿਲ ਦਾ ਸਾਹਮਣਾ ਆ ਉਹਨਾਂ ਦੇ ਲਈ ਪੈਦਾ ਕਰ ਰਿਹਾ ਹੈਗਾ ਆ।
ਜੀ, ਸੋ ਬਿਲਕੁਲ ਟੰਡਨ ਦੇ ਮਾਮਲੇ ਦੇ ਵਿੱਚ ਵਾਈਟ ਹਾਊਸ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਲੱਭ ਰਹੇ ਹਾਂ ਕੋਈ ਨਾ ਕੋਈ, ਸ਼ਾਇਦ ਇੱਕ ਜਣਾ ਰਿਪਬਲਿਕਨ ਜਿਹੜਾ ਆ ਉਹਦੇ ਹੱਕ ਦੇ ਵਿੱਚ ਵੋਟ ਪਾ ਜਾਵੇ ਅਤੇ ਫਿਰ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੋਂ ਵੋਟ ਪਵਾ ਕੇ ਅਤੇ ਉਹਨਾਂ ਦੀ ਨੋਮੀਨੇਸ਼ਨ ਜਿਹੜੀ ਕਨਫਰਮ ਕੀਤੀ ਜਾਵੇ। ਪਰ ਦੋ ਸੈਨੇਟਰ ਜਿਹੜੇ ਆ ਉਹ ਜੋ ਬਾਈਡਨ ਨੂੰ ਬਹੁਤ ਸਿਰਦਰਦੀ ਦੇ ਰਹੇ ਇਸ ਟਾਈਮ ਦੇ ਉੱਤੇ, ਸੈਨੇਟਰ ਕ੍ਰਿਸਟਨ ਸਿਨੇਮਾ ਅਤੇ ਦੂਸਰੇ ਜਿਹੜੇ ਸੈਨੇਟਰ ਜੋ ਮੈਨਸ਼ਨ। ਜਿਹੜੇ ਸੈਨੇਟਰ ਕ੍ਰਿਸਟਨ ਸਿਨੇਮਾ ਇਹ ਐਰੀਜ਼ੋਨਾ ਤੋਂ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਜੋ ਬਾਈਡਨ ਹੋਣਾ ਦਾ ਪ੍ਰਪੋਜ਼ਲ ਹੈਗਾ ਕੋਵਿਡ-19 ਰਿਲੀਫ ਪੈਕੇਜ ਦੇ ਵਿੱਚ ਮਿਨੀਮਮ ਵੇਜ ਦਾ, ਮੈਂ ਉਹਦੇ ਅਗੇਂਸਟ ਹਾਂ 100%। ਸੋ ਦੋ ਕਹਿੰਦੇ ਵੀ ਇਹਨਾਂ ਦੇ ਨਾਲ ਰਲ ਕੇ ਚੱਲਣਾ ਪਊਗਾ, ਨਹੀਂ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਜਿਹੜੇ ਉਹਨੀ ਪ੍ਰੋਗਰਾਮ ਕਰਨੇ ਉਹਨਾਂ ਦੇ ਵਿੱਚ ਪ੍ਰੋਬਲਮ ਆ ਸਕਦੀ ਹੈਗੀ ਆ। ਜੀ, ਸੋ ਹੁਣ ਕਿਤੇ ਨਾ ਕਿਤੇ ਇੱਦਾਂ ਹੀ ਦੇਖਿਆ ਜਾ ਰਿਹਾ ਆ ਵੀ ਬਾਕੀ $1.9 ਟ੍ਰਿਲੀਅਨ ਦੇ ਕਰੋਨਾ ਵਾਇਰਸ ਰਿਲੀਫ ਬਿੱਲ ਆ ਉਹ ਤਾਂ ਪਾਸ ਹੋ ਜਾਊਗਾ, ਪਰ ਜਿਹੜਾ $15 ਪ੍ਰਤੀ ਘੰਟੇ ਦੀ ਮਿਨੀਮਮ ਵੇਜ ਆ ਉਹ ਇਸ ਦੇ ਵਿੱਚ ਅੜਿੱਕਾ ਜਿਹੜੀ ਉਹ ਡਾਈ ਜਾ ਸਕਦੀ ਆ। ਸੋ ਕਹਿੰਦੇ ਲਾਅ ਮੇਕਰਸ ਹੁਣ ਇਸ ਪਾਸੇ ਵੱਲ ਨੂੰ ਧਿਆਨ ਦੇ ਰਹੇ ਆ। ਸੋ 15 ਆਵਰ ਮਿਨੀਮਮ ਵੇਜ ਆ, ਲੱਗਦਾ ਆ ਵੀ ਉਸ ਦਾ ਭਵਿੱਖ, ਉਸ ਦੀ ਕਿਸਮਤ ਜਿਹੜੀ ਅਜੇ ਹਾਲ ਦੀ ਘੜੀ ਇੱਦਾਂ ਜਿਹੜੀ ਉਹ ਨਹੀਂ ਹੈਗੀ। ਰੌਲਾ ਵੀ ਉਹ ਲੋਕ ਜ਼ਿਆਦਾ ਪਾ ਰਹੇ ਨੇ ਜਿਨ੍ਹਾਂ ਦੀ ਆਲਰੇਡੀ ਇਹਦੇ ਤੋਂ ਜ਼ਿਆਦਾ ਮਿਨੀਮਮ ਵੇਜ ਤੋਂ ਵੱਧ ਦੇ ਉੱਤੇ ਜਿਹੜੇ ਉਹ ਕੰਮ ਕਰਦੇ ਨੇ, ਅਤੇ ਜਿਹੜੇ ਹੇਠਲੇ ਪੱਧਰ ਦੇ ਉੱਤੇ ਕੰਮ ਕਰ ਰਹੇ ਆ ਉਹਨਾਂ ਨੂੰ ਜਿਹੜਾ ਇਹ ਕਾਫੀ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਆ ਉਹ ਜ਼ਰੂਰ ਕਰਨਾ ਪਊਗਾ। ਹੁਣ ਪਤਾ ਹੀ ਆ ਸਾਰਿਆਂ ਨੂੰ ਵੀ ਮਿਨੀਮਮ ਵੇਜ ਦੇ ਉੱਤੇ ਕੰਮ ਕਰਕੇ ਅੱਜ ਦੇ ਹਾਲਾਤਾਂ ਦੇ ਵਿੱਚ ਕੋਈ ਵੀ ਇੱਕ ਜੋਬ ਦੇ ਨਾਲ ਗੁਜ਼ਾਰਾ ਜਿਹੜਾ ਉਹ ਨਹੀਂ ਕਰ ਸਕਦਾ ਹੈਗਾ। ਅਤੇ ਉੱਧਰ ਲੋਕ ਦਾ ਧਿਆਨ ਇਸ ਪਾਸੇ ਵੱਲ ਨੂੰ ਵੀ ਹੋਣਾ ਸ਼ੁਰੂ ਹੋ ਗਿਆ ਆ ਵੀ ਇਹ ਜਿਹੜੇ $1400 ਦੇ ਸਟਿਮੂਲਸ ਚੈੱਕ ਆਉਣੇ ਸੀਗੇ ਉਹ ਕਦੋਂ ਆਉਣਗੇ। ਅਨਇੰਪਲੋਇਮੈਂਟ ਬੈਨੀਫਿਟਸ ਜਿਹੜੇ ਐਮਰਜੈਂਸੀ ਆ ਉਹ ਮੁੜ ਦੁਬਾਰਾ ਬਹਾਲ ਹੋ ਸਕਦੇ ਸੀਗੇ। ਸਕੂਲਾਂ ਦੇ ਲਈ ਬਿਲੀਅਨਸ ਆਫ ਡਾਲਰ, ਸਿਟੀਜ਼ ਅਤੇ ਸਟੇਟਸ ਦੇ ਲਈ ਅਤੇ ਵੈਕਸੀਨਸ ਦੇ ਲਈ ਜਿਹੜੇ ਬਿਲੀਅਨਸ ਆਫ ਡਾਲਰ ਆ ਇਸ ਪੈਕੇਜ ਦੇ ਵਿੱਚ ਰੱਖੇ ਗਏ ਨੇ। ਸੋ ਆਉਣ ਵਾਲੇ 1-2 ਹਫ਼ਤਿਆਂ ਦੇ ਵਿੱਚ ਇਹ ਕਲੀਅਰ ਹੋ ਜਾਵੇਗਾ ਵੀ ਇਹ ਬਿੱਲ ਕਿਸ ਪਾਸੇ ਵੱਲ ਨੂੰ ਵੱਧ ਰਿਹਾ ਆ, ਅਤੇ ਨਾਲੇ $15 ਪ੍ਰਤੀ ਘੰਟੇ ਵਾਲਾ ਇਸ ਦੇ ਵਿੱਚ ਰਹੇਗਾ ਜਾਂ ਨਹੀਂ। ਜੀ, ਅਗਲੀ ਖਬਰ ਚਲੀਏ ਜਿਹੜੀ ਗਾਨਾ ਤੋਂ ਆ ਰਹੀ ਹੈ। ਗਾਨਾ ਮੁਲਕ ਨੂੰ ਪਹਿਲਾ ਜਿਹੜਾ ਮੁਲਕ ਬਣ ਗਿਆ ਗਾਨਾ ਪੂਰੇ ਦੁਨੀਆ ਦੇ ਵਿੱਚ ਜਿਸ ਨੂੰ ਕੋਵੈਕਸ ਦੇ ਜਿਹੜੇ ਵੈਕਸੀਨ ਆ ਉਹ ਮਿਲ ਗਏ ਆ। ਸੋ ਇਹ ਜਿਹੜੇ ਵੈਕਸੀਨ ਆ ਇਹ ਯੂਨੀਸੈਫ ਦੇ ਦੁਆਰਾ ਜਿਹੜੇ ਆ ਫ੍ਰੀ ਦਿੱਤੇ ਗਏ ਆ। 6 ਲੱਖ ਦੇ ਕਰੀਬ ਐਸਟਰਾਜ਼ੇਨੇਕਾ ਵੈਕਸੀਨ ਜਿਹੜੇ ਆ ਸੀਰਮ ਇੰਸਟੀਚਿਊਟ ਆਫ ਇੰਡੀਆ ਇਹਨਾਂ ਨੇ ਬਣਾਏ ਆ, ਇਹ ਇੱਥੇ ਜਿਹੜੇ ਦਿੱਤੇ ਗਏ ਹੈਗੇ ਆ। ਸੋ ਕੋਵੈਕਸ ਨੂੰ ਜਿਹੜਾ ਯੂਨਾਈਟਿਡ ਨੇਸ਼ਨ ਲੈਡ ਕਰਦਾ, ਵਰਲਡ ਹੈਲਥ ਆਰਗੇਨਾਈਜੇਸ਼ਨ। ਸੋ ਇਹ ਇੱਕ ਵਧੀਆ ਇਨੀਸ਼ੀਏਟਿਵ ਆ। ਜਿਹੜੇ ਗਰੀਬ ਮੁਲਕ ਹੈਗੇ ਆ, ਜਿਹੜੇ ਨਹੀਂ ਅਫੋਰਡ ਕਰ ਸਕਦੇ, ਉਹਨਾਂ ਨੂੰ ਫਿਰ ਜਿਹੜੀ ਇਹ ਜਿਹੜੀ WHO ਅਤੇ ਜਿਹੜੀ ਹੈਗੀ ਆ ਯੂਨੀਸੈਫ ਇਹ ਪ੍ਰੋਵਾਈਡ ਕਰਦੇ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਮੋਡਰਨਾ ਨੇ ਜਿਹੜਾ ਉਹ ਆਖਿਆ, ਕਹਿੰਦੇ ਵੀ ਜਿਹੜੀ ਵੈਕਸੀਨ ਦਾ ਨਵਾਂ ਵਰਜਨ ਹੈਗਾ ਆ ਉਹ ਹੁਣ ਜਿਹੜੀ ਸਾਊਥ ਅਫਰੀਕਾ ਦੀ ਵੇਰੀਐਂਟ ਹੈਗਾ ਆ ਕੋਵਿਡ-19 ਦਾ, ਉਸ ਨੂੰ ਕੁਵੈਲ ਕਰਨ ਦੇ ਲਈ, ਯਾਨੀ ਕਿ ਉਸ ਨੂੰ ਰੋਕਣ ਦੇ ਲਈ ਉਹ ਟੇਲਰ ਕੀਤਾ ਜਾ ਰਿਹਾ ਆ ਵੀ ਉਸ ਨੂੰ ਉਸ ਹਿਸਾਬ ਦੇ ਨਾਲ ਬਣਾਇਆ ਜਾ ਰਿਹਾ ਆ। ਸਾਊਥ ਅਫਰੀਕਾ ਦਾ ਜਿਹੜਾ ਵੇਰੀਐਂਟ ਆ ਉਹ ਕਾਫੀ ਤੇਜ਼ੀ ਦੇ ਨਾਲ ਫੈਲਣ ਵਾਲਾ ਜਿਹੜਾ ਉਹ ਮੰਨਿਆ ਜਾਂਦਾ ਆ, ਜਿਸ ਕਰਕੇ ਕਾਫੀ ਪ੍ਰੋਬਲਮਸ ਜਿਹੜੀਆਂ ਉੱਥੇ ਆਈਆਂ ਆ। ਇਸ ਦੇ ਚੱਲਦਿਆਂ ਸਾਊਥ ਅਫਰੀਕਾ ਦੇ ਵਿੱਚ ਤਾਂ ਜੌਨਸਨ ਵਾਲਿਆਂ ਦਾ ਜਿਹੜਾ ਵੈਕਸੀਨ ਆ ਉਸ ਨੂੰ ਉਹਨਾਂ ਨੇ ਲਾਉਣਾ ਵੀ ਜਿਹੜਾ ਉਹ ਬੰਦ ਕਰ ਦਿੱਤਾ ਸੀ, ਪਰ ਹੁਣ ਮੋਡਰਨਾ ਵਾਲੇ ਇਹ ਦਾਅਵਾ ਜਿਹੜਾ ਉਹ ਕਰ ਰਹੇ ਆ ਵੀ ਉਹਨਾਂ ਦਾ ਜਿਹੜਾ ਵੈਕਸੀਨ ਆ ਇਸ ਵੇਰੀਐਂਟ ਦੇ ਖਿਲਾਫ ਵੀ ਕਾਰਗਰ ਸਾਬਤ ਹੋ ਸਕਦਾ ਆ। ਉੱਧਰ ਜੌਨਸਨ ਵਾਲਿਆਂ ਦਾ ਜਿਹੜਾ ਵੈਕਸੀਨ ਆ FDA ਦੇ ਜਿਹੜੀ ਐਡਵਾਈਜ਼ਰੀ ਪੈਨਲ ਹੈਗਾ ਆ ਉਸ ਨੇ ਇਸ ਨੂੰ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਆ। ਉਸ ਨੇ ਇਸ ਨੂੰ ਸੁਰੱਖਿਅਤ ਜਿਹੜਾ ਉਹ ਮੰਨਿਆ ਆ। ਇਹ ਸਿੰਗਲ ਸ਼ਾਟ ਕੋਵਿਡ ਦਾ ਜਿਹੜਾ ਇਹ ਵੈਕਸੀਨ ਹੈਗਾ ਆ। ਜੀ, ਅਗਲੀ ਖਬਰ ਵਾਸ਼ਿੰਗਟਨ DC ਤੋਂ ਆ ਰਹੀ ਹੈ, ਜਿੱਥੇ ਕਿ ਉੱਥੇ ਦੇ ਮੇਅਰ ਜਿਹੜੀ ਆ ਮੋਰੀਅਲ ਵਾਜ਼ਰ, ਉਹਨਾਂ ਦੀ ਜਿਹੜੀ ਸਿਸਟਰ ਆ ਉਸ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈਗੀ ਆ। ਸੋ ਇਹ ਜਿਹੜੀ ਵਾਸ਼ਿੰਗਟਨ DC ਤੋਂ ਖਬਰ ਆਈ ਆ, ਕਹਿੰਦੇ ਵੀ 1001 ਦੇ ਕਰੀਬ ਹੁਣ ਤੱਕ ਵਾਸ਼ਿੰਗਟਨ DC ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮੌਤਾਂ ਹੋ ਚੁੱਕੀਆਂ ਹੈਗੀਆਂ। 40,000 ਤੋਂ ਵੱਧ ਕੇਸ ਜਿਹੜੇ ਉੱਥੇ
ਹੋ ਚੁੱਕੇ। ਪੂਰੇ USA ਦੇ ਵਿੱਚ ਹੁਣ ਤੱਕ 5 ਲੱਖ ਤੋਂ ਵੱਧ ਲੋਕ ਜਿਹੜੇ ਆ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਏ ਆ। ਜੀ 6 ਭੈਣ ਭਰਾ ਆ ਇਹ ਮੇਅਰ ਬਾਊਜ਼ਰ ਜਿਹੜੇ ਉਹ ਹੈਗੇ ਨੇ। 64 ਸਾਲ ਇਹਨਾਂ ਦੀ ਜਿਹੜੀ ਭੈਣ ਅਮੈਰੀਕਾ ਬਾਊਸਰ ਸੀ ਜਿਨ੍ਹਾਂ ਦੀ ਇਹ ਮੌਤ ਹੋਈ ਆ, ਅਤੇ ਖੁਦ 48 ਸਾਲ ਆ, ਅਤੇ ਆਪਣੇ ਜਿਹੜੇ ਭੈਣ ਭਰਾਵਾਂ 'ਚੋਂ ਸਭ ਤੋਂ ਜਿਹੜੇ ਯੰਗ ਦੱਸੇ ਜਾਂਦੇ ਨੇ। ਨਵੀਂ ਰਿਸਰਚ ਹਰਜੋਤ ਸਿੰਘ ਜੀ ਇਹ ਸਾਹਮਣੇ ਆ ਰਹੀ ਆ ਵੀ ਜਿਹੜਾ ਕੈਲੀਫੋਰਨੀਆ ਦਾ ਕਰੋਨਾ ਵਾਇਰਸ ਵੇਰੀਐਂਟ ਆ ਉਹ ਜ਼ਿਆਦਾ ਟਰਾਂਸਮਿਸਿਬਲ ਹੋ ਸਕਦਾ ਆ, ਮਤਲਬ ਵੀ ਇਹ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਉਹ ਫੈਲ ਰਿਹਾ ਹੋ ਸਕਦਾ ਆ। ਇਹ ਵਿੰਟਰ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਸਭ ਨੂੰ ਪਤਾ ਵੀ ਆਂਕੜੇ ਅਸਮਾਨ ਨੂੰ ਛੂੰਹਦੇ ਜਿਹੜੇ ਉਹ ਜਾ ਰਹੇ ਸੀ, ਖਾਸ ਕਰਕੇ ਥੈਂਕਸਗਿਵਿੰਗ, ਕ੍ਰਿਸਮਸ, ਨਿਊ ਈਅਰ ਤੋਂ ਜਿਹੜਾ ਉਹ ਬਾਅਦ ਦੇ ਵਿੱਚ। ਸੋ ਇਹ ਹੁਣ ਇਹ ਅਨੁਮਾਨ ਲਾਇਆ ਜਾ ਰਿਹਾ ਹੈਗਾ ਕਈ ਸਾਇੰਸਦਾਨਾਂ ਦੇ ਦੁਆਰਾ ਵੀ ਉਸੇ ਦੌਰਾਨ ਹੀ ਜਿਹੜਾ ਇਹ ਕੈਲੀਫੋਰਨੀਆ ਵਾਲਾ ਜਿਹੜਾ ਵੇਰੀਐਂਟ ਆ ਉਸ ਨੇ ਚੌਂ ਪਾਸੇ ਜਿਹੜਾ ਆ ਉਹ ਟਰਾਂਸਮਿਸ਼ਨ ਫੈਲਾਈ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੀ ਸਰਕਾਰ ਨੇ ਅੱਜ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ, ਜਿਹਦੇ ਵਿੱਚ ਜਿੰਨੇ ਵੀ ਉਹ ਕਹਿੰਦੇ ਆ ਲਾਅ ਪਾਸ ਕਰਤਾ ਤੇ ਡਿਜੀਟਲ ਪਲੇਟਫਾਰਮ ਹੈਗੇ ਆ ਜਿੱਦਾਂ ਕਿ ਫੇਸਬੁੱਕ ਆ, ਗੂਗਲ ਆ, ਇਹਨਾਂ ਨੂੰ ਜੇ ਇਹਨਾਂ ਨੇ ਆਪਣੇ ਜਿਹੜੇ ਆ ਪਲੇਟਫਾਰਮ ਦੇ ਉੱਤੇ ਨਿਊਜ਼ ਸ਼ੇਅਰ ਕਰਨੀ ਆ ਤਾਂ ਉਸ ਦੇ ਪੈਸੇ ਦੇਣੇ ਪਊਗੇ। ਇਹ ਲਾਸਟ ਮਿਨਟ ਉਹਨਾਂ ਨੇ ਚੇਂਜਸ ਗਵਰਨਮੈਂਟ ਨੇ ਲਿਆਂਦੀਆਂ। ਸੋ ਜਿਹੜੇ ਛੋਟੇ ਨਿਊਜ਼ਪੇਪਰ ਆ ਜਾਂ ਜੋ ਵੀ ਔਰਗੇਨਾਈਜੇਸ਼ਨਸ ਆ, ਕਿਉਂਕਿ ਉਹਨਾਂ ਕੋਲ ਇਨਕਮ ਬੜੀ ਘੱਟ ਆ, ਸੋ ਗਵਰਨਮੈਂਟ ਜਿਹੜੀ ਆ ਉਹ ਕਹਿੰਦੀ ਆ ਵੀ ਅਸੀਂ ਉਹਨਾਂ ਨੂੰ ਜਿਹੜਾ ਸਪੋਰਟ ਕਰਨਾ ਚਾਹੁੰਦੇ ਆ ਤਾਂ ਕਿ ਜਿਹੜੀਆਂ ਇਹ ਵੱਡੀਆਂ ਕੰਪਨੀਆਂ ਆ ਇਹ ਪੈਸੇ ਉਹਨਾਂ ਨੂੰ ਪੇ ਕਰਨ। ਸੋ ਇਹ ਜਸਟ ਹੁਣੇ ਜਿਹੜਾ ਮੋਰੀਸਨ ਗਵਰਨਮੈਂਟ ਆਸਟ੍ਰੇਲੀਆ ਦੀ ਉੱਥੇ ਇਹ ਲਾਅ ਪਾਸ ਹੋ ਗਿਆ ਜੀ। ਫੇਸਬੁੱਕ ਨੇ ਆਲਰੇਡੀ ਇਸ ਦੇ ਉੱਤੇ ਕਿਹਾ ਸੀਗਾ ਵੀ ਭਾਈ ਅਸੀਂ ਖਬਰਾਂ ਹੀ ਜਿਹੜੀਆਂ ਉਹ ਨਹੀਂ ਹੁਣ ਆਪਣੇ ਉੱਥੇ ਆਸਟ੍ਰੇਲੀਆ ਦੇ ਵਿੱਚ ਦਿਖਾਵਾਂਗੇ, ਅਸੀਂ ਨਹੀਂ ਦਿੰਦੇ ਜੀ ਤੁਹਾਨੂੰ ਡਾਲਰ। ਸੋ ਇਹ ਵੱਡੀਆਂ ਕੰਪਨੀਆਂ ਨੇ ਤਾਂ ਇਨ ਦੀ ਐਂਡ ਸਾਰਿਆਂ ਨੂੰ ਜਿਹੜਾ ਉਹ ਨਿਗਲਣ ਦਾ ਹੀ ਕੰਮ ਜਿਹੜਾ ਉਹ ਕਰਨਾ ਆ। ਫੇਸਬੁੱਕ ਦੇ ਕਰਕੇ, ਇਹ ਗੂਗਲ ਦੇ ਕਰਕੇ, ਇਹ ਸਾਰੀਆਂ ਛੋਟੇ ਪਬਲਿਸ਼ਰਸ ਕਹਿ ਲਓ ਅਤੇ ਜਿਹੜੇ ਨਿਊਜ਼ ਏਜੰਸੀਜ਼ ਆ ਉਹਨਾਂ ਨੂੰ ਬਹੁਤ ਘਾਟਾ ਜਿਹੜਾ ਉਹ ਪਿਆ ਹੈਗਾ ਆ। ਜੀ ਪਹਿਲਾਂ ਗੂਗਲ ਵਾਲੇ ਕਹਿੰਦੇ ਸੀ ਵੀ ਅਸੀਂ ਉੱਥੋਂ ਪੁੱਲੇ ਕਰ ਲੈਣਾ ਆਸਟ੍ਰੇਲੀਆ ਦੇ ਵਿੱਚੋਂ, ਪਰ ਫਿਰ ਉਹਨਾਂ ਦਾ ਜਿਹੜਾ ਉੱਥੇ ਦਾ ਸਭ ਤੋਂ ਵੱਡਾ ਜਿਹੜਾ ਪਬਲਿਸ਼ਰ ਹੈਗੇ ਆਸਟ੍ਰੇਲੀਆ ਦੇ ਮਰਡਕ ਫੈਮਿਲੀ ਓਨਡ ਮੀਡੀਆ ਜਿਹੜਾ ਆ ਉਹਨਾਂ ਦੇ ਨਾਲ ਉਹਨਾਂ ਨੇ ਡੀਲ ਸਟਰਕ ਕਰ ਲਈ ਆ। ਆਸਟ੍ਰੇਲੀਆ ਵਾਲਾ ਸੇਮ ਲਾ ਜਿਹੜਾ ਆ ਉਹ ਕੈਨੇਡਾ ਅਤੇ UK ਵੀ ਜਿਹੜਾ ਹੁਣ ਕੋਸ਼ਿਸ਼ ਕਰ ਰਿਹਾ ਹੈਗਾ। ਜੀ ਸਾਊਥ ਡਕੋਟਾ ਦਾ ਅਟਾਰਨੀ ਜਨਰਲ ਜੇਸਨ ਰੈਵਨਸਬਰਗ ਉਸ ਨੇ ਆਪਣੀ ਗੱਡੀ ਦੇ ਨਾਲ ਇੱਕ ਬੰਦੇ ਨੂੰ ਜਿਹੜਾ ਐਕਸੀਡੈਂਟ ਕੀਤਾ ਸੀ, ਜਿਸ ਕਰਕੇ ਉਸ ਦੀ ਮੌਤ ਉਸ ਬੰਦੇ ਦੀ ਹੋ ਗਈ ਸੀ। ਬਾਅਦ ਦੇ ਵਿੱਚ ਇਹ ਉੱਥੋਂ ਫਰਾਰ ਵੀ ਜਿਹੜੇ ਕਹਿੰਦੇ ਵੀ ਉਹ ਹੋ ਗਿਆ ਸੀ, ਪਰੇ ਚਲੇ ਗਏ ਸੀਗੇ ਆਪਣੀ ਫੋਰਡ ਟੌਰਸ ਦੇ ਨਾਲ। ਅਤੇ ਬਾਅਦ ਦੇ ਵਿੱਚ ਹੁਣ ਕਾਫੀ ਜ਼ਿਆਦਾ ਦਬਾਅ ਪੈਣ ਤੋਂ ਬਾਅਦ ਦੇ ਵਿੱਚ ਅਟਾਰਨੀ ਜਨਰਲ ਨੇ ਜਿਹੜਾ ਆ ਉਹ ਕਹਿੰਦੇ ਅਸਤੀਫਾ ਜਿਹੜਾ ਉਸ ਦੇ ਵੱਲ ਨੂੰ ਇਸ ਨੂੰ ਪੁਸ਼ ਕੀਤਾ ਜਾ ਰਿਹਾ ਹੈਗਾ ਆ। ਸੋ ਫੇਟਲ ਕਾਰ ਐਕਸੀਡੈਂਟ ਦੇ ਵਿੱਚ ਜਿਹੜਾ ਉਹ ਕਿਹਾ ਜਾ ਰਿਹਾ, ਉਸ ਦੇ ਜਿਹੜੇ ਕ੍ਰਿਟਿਕਸ ਉਹ ਕਹਿ ਰਿਹਾ ਵੀ ਇਸ ਨੂੰ ਪਤਾ ਸੀਗਾ ਵੀ ਇਸ ਨੇ ਬੰਦੇ ਨੂੰ ਠੋਕਿਆ ਆ, ਅਤੇ ਬਾਅਦ ਦੇ ਵਿੱਚ ਇਸ ਨੇ ਝੂਠ ਵੀ ਜਿਹੜਾ ਉਹ ਇਸ ਦੇ ਪ੍ਰਤੀ ਬੋਲਿਆ ਆ। 44 ਸਾਲ ਇਹ ਅਟਾਰਨੀ ਜਨਰਲ ਜਿਹੜੇ ਰੈਵਨਸਬਰਗ ਆ ਉਹਨਾਂ ਦੀ ਉਮਰ ਦੱਸੀ ਜਾਂਦੀ ਆ। ਜੋਸਫ ਬੋਵਰ 55 ਸਾਲ ਜਿਨ੍ਹਾਂ ਦੀ ਉਮਰ ਆ, ਉਹ ਇਸ ਦੀ ਗੱਡੀ ਦੇ ਨਾਲ ਜਿਹੜੇ ਵੱਜਣ ਤੋਂ ਬਾਅਦ ਇੱਕ ਡਿੱਚ ਦੇ ਵਿੱਚ ਇਸ ਦੀ ਜਿਹੜੀ ਲਾਸ਼ ਆ ਉਹ ਬਰਾਮਦ ਹੋਈ ਸੀ। ਜੀ ਅਗਲੀ ਖਬਰ ਜਿਹੜੀ ਆ ਉਹ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਗਵਰਨਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਜਿਹੜਾ ਉੱਥੇ ਦਾ ਸੈਸ਼ਨ ਚੱਲ ਰਿਹਾ ਲੈਜਿਸਲੇਟਿਵ ਸੈਸ਼ਨ ਉਹ ਉਦੋਂ ਤੱਕ ਖਤਮ ਨਹੀਂ ਹੋਊਗਾ ਜਦੋਂ ਤੱਕ ਐਰਕਟ ਜਿਹੜੀ ਹੈਗੀ ਆ ਔਰਗੇਨਾਈਜੇਸ਼ਨ ਇਲੈਕਟ੍ਰੀਸਿਟੀ ਰਿਲਾਇਬਿਲਿਟੀ ਕਾਉਂਸਲ ਆਫ ਟੈਕਸਸ ਉਹ ਪੂਰੀ ਤਰ੍ਹਾਂ ਓਵਰਹਾਲ ਨਹੀਂ ਹੋ ਜਾਂਦੀ। ਸੋ ਪੂਰੇ ਦੇ ਪੂਰੇ ਉਹਨਾਂ ਦੇ ਜਿਹੜੇ ਬੋਰਡ ਆਫ ਡਾਇਰੈਕਟਰ ਆ ਉਹ ਪਿਛਲੇ ਦਿਨਾਂ 'ਚ ਰਿਜ਼ਾਈਨ ਕਰ ਗਏ ਸੀ। ਜੀ ਕੱਲ੍ਹ 5 ਜਣਿਆਂ ਨੂੰ ਰਿਜ਼ਾਈਨ ਕੀਤਾ ਸੀ, ਅੱਜ ਕਹਿੰਦੇ ਵੀ ਜਿਹੜਾ 6ਵਾਂ ਵੀ ਬੋਰਡ ਮੈਂਬਰ ਆ ਉਹ ਵੀ ਰਿਜ਼ਾਈਨ ਕਰ ਗਿਆ। US ਸੁਪਰੀਮ ਕੋਰਟ ਪੁਲਿਸ ਦੇ ਪਾਵਰ ਦੀ ਇੱਕ ਹਿਸਾਬ ਦੇ ਨਾਲ ਕਿੰਨੀ ਕੁ ਸਕੋਪ ਹੋ ਸਕਦਾ, ਕਿੰਨੀ ਕੁ ਵਰਤੋਂ ਕਰ ਸਕਦੇ ਆ, ਖਾਸ ਕਰਕੇ ਇਸ ਮੁੱਦੇ ਨੂੰ ਲੈ ਕੇ ਵੀ ਵਿਦਾਊਟ ਵਾਰੰਟ ਕੀ ਲੋਕਾਂ ਦੇ ਘਰਾਂ ਦੇ ਵਿੱਚ ਉਹ ਐਂਟਰ ਕਰ ਸਕਦੇ ਆ ਕਿ ਨਹੀਂ, ਇਸ ਦੇ ਉੱਤੇ ਕੁਛ ਨਾ ਕੁਛ ਜਿਹੜਾ ਹੈ ਕਹਿੰਦੇ ਵੀ ਆਪਣੇ ਵਿਚਾਰ ਦੇਣਗੇ। ਹਾਲ ਦੀ ਘੜੀ ਜਿਹੜੇ US ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ
ਉਹ ਰਿਲੈਕਟੈਂਟ ਯਾਨੀ ਕਿ ਅਜੇ ਉਹ ਇਸ ਹੱਕ ਦੇ ਵਿੱਚ ਨਹੀਂ ਆ ਰਹੇ ਵੀ ਪੁਲਿਸ ਨੂੰ ਅਨਲਿਮਿਟਿਡ ਪਾਵਰ ਜਿਹੜੀ ਆ ਉਹ ਦੇ ਦਿੱਤੀ ਜਾਵੇ ਵੀ ਕਿਸੇ ਦੇ ਵੀ ਘਰੇ ਵੜ ਕੇ ਵਿਦਆਊਟ ਵਾਰੰਟ ਜਿਹੜਾ ਆ ਉਹ ਪਰਸਿਊ ਕਰ ਸਕਣ। ਸੋ ਇਹ ਇੱਕ ਕੇਸ ਕੈਲੀਫੋਰਨੀਆ ਦੇ ਡਰਾਈਵਰ ਦੇ ਨਾਲ ਸੰਬੰਧਿਤ ਜਿਹੜਾ ਉਹ ਕਹਿੰਦੇ ਆ ਦੱਸਿਆ ਜਾਂਦਾ ਹੈਗਾ ਆ। ਅਤੇ ਕਹਿੰਦੇ ਵੀ ਕੈਲੀਫੋਰਨੀਆ ਦੇ ਡਰਾਈਵਰ ਨੂੰ ਇਹ ਟੇਲ ਕਰ ਰਿਹਾ ਸੀਗਾ ਆਫਿਸਰ, ਉਸਨੇ ਹੌਂਕ ਕੀਤਾ ਪਰ ਉਹ ਆਪਣੇ ਮਿਊਜ਼ਿਕ ਨੂੰ ਲਿਸਨ ਜਿਹੜਾ ਉਹ ਕਰ ਰਿਹਾ ਸੀ, ਉਸਨੇ ਜਿਹੜਾ ਉਹ ਸ਼ਾਇਦ ਉਦੋਂ ਸੁਣਿਆ ਨਹੀਂ। ਸੋ ਬਾਅਦ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਉਹ ਜਿਹੜਾ ਡਰਾਈਵਰ ਆ ਅੰਡਰ ਦਾ ਇਨਫਲੂਐਂਸ ਜਿਹੜਾ ਉਹ ਡਰਾਈਵ ਕਰ ਰਿਹਾ ਸੀਗਾ ਅਤੇ ਉਹ ਆਪਣੇ ਬਾਅਦ ਦੇ ਵਿੱਚ ਗਰਾਜ ਦੇ ਵਿੱਚ ਜਿਹੜਾ ਉਹ ਪਹੁੰਚ ਗਿਆ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਆਫਿਸਰ ਐਰਨ ਵਾਈਕਟ ਉਹ ਉਸਦੇ ਗਰਾਜ ਦੇ ਵਿੱਚ ਜਿਹੜੇ ਉਹ ਚਲੇ ਗਏ ਅਤੇ ਉਹਨਾਂ ਨੇ ਉੱਥੇ ਉਹਨੂੰ ਕਨਫਰੰਟ ਜਿਹੜਾ ਉਹ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਕੇਸ ਜਿਹੜਾ ਮੁੱਦਾ ਹੈ ਉੱਠਿਆ ਆ ਵੀ ਕੀ ਪੁਲਿਸ ਨੂੰ ਅਧਿਕਾਰ ਹੈਗਾ ਆ ਵਿਦਆਊਟ ਵਾਰੰਟ ਕਿਸੇ ਦੇ ਘਰ ਦੇ ਵਿੱਚ ਇੱਦਾਂ ਐਂਟਰ ਕਰਨ ਦਾ ਕਿ ਨਹੀਂ। ਇਹ ਕਹਿੰਦੇ ਆ ਵੀ US ਕੰਸਟੀਟਿਊਸ਼ਨ ਦਾ ਜਿਹੜਾ ਚੌਥਾ ਅਮੈਂਡਮੈਂਟ ਜਿਹੜਾ ਉਹ ਹੈਗਾ ਆ ਉਸ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ 9 ਦੇ 9 ਜਸਟਿਸਿਸ ਆ ਉਹਨਾਂ ਨੇ ਆਰਗੂਮੈਂਟ ਇਸ ਕੇਸ ਦੇ ਵਿੱਚ ਸੁਣੇ ਆ ਅਤੇ ਜੂਨ ਦੇ ਅਖੀਰ ਤੱਕ ਇਸ ਦਾ ਜਿਹੜਾ ਆ ਉਹ ਹੁਣ ਨਤੀਜਾ ਆ ਉਹ ਦੇਣਗੇ। ਜੀ ਅਗਲੀ ਖਬਰ ਚਲੀਏ। ਅੱਜ ਨੇਸ਼ਨ ਵਾਈਡ ਜਿਹੜਾ ਫੈਡਰਲ ਰਿਜ਼ਰਵ ਬੋਰਡ ਦਾ ਬੈਂਕਿੰਗ ਸਿਸਟਮ ਆ ਉਹ ਲਗਭਗ 3 ਘੰਟੇ ਜਿਹੜਾ ਸ਼ਟ ਡਾਊਨ ਰਿਹਾ। ਇਹਦੇ ਦੌਰਾਨ ਜਿਹੜੇ ਬਾਕੀ ਮੁਲਕਾਂ ਦੇ ਵਿੱਚ ਵੀ ਪੈਸੇ ਦਾ ਜਿਹੜਾ ਦੇਣ ਲੈਣ ਹੁੰਦਾ, ਸੋ 3 ਘੰਟੇ ਦਾ ਪੂਰਾ ਅਸਰ ਪਿਆ। ਜੇ ਇਹ ਉਸ ਟਾਈਮ 'ਤੇ ਪਿਆ ਜਦੋਂ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਿਹੜੇ ਜੇ ਪੋਵਲ ਆ ਉਹ ਜਿਹੜਾ ਟੈਸਟੀਫਾਈ ਕਰ ਰਹੇ ਸੀ ਅਤੇ ਉਸੇ ਸਮੇਂ ਦੇ ਦੌਰਾਨ ਇਹ ਹੋਇਆ। 11:15 'ਤੇ ਸ਼ੁਰੂ ਹੋਇਆ ਅਤੇ ਲਗਭਗ 2 ਵਜੇ ਜਿਹੜਾ ਈਸਟਰਨ ਟਾਈਮ ਹੈਗਾ ਉਦੋਂ ਤੱਕ ਇਹ ਬੰਦ ਰਿਹਾ। ਉਹ ਤੋਂ ਬਾਅਦ ਫਿਰ ਇਹ ਚਾਲੂ ਹੋਇਆ। ਜੀ ਚਿੱਟੀ ਨਸਲ ਦਾ ਚਿੱਟੇ ਮੂਲ ਦਾ ਇੱਕ ਹਥਿਆਰਾ ਜਿਸ ਨੇ 3 ਜਿਹੜੇ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ ਬੀਤੇ ਹਫ਼ਤੇ ਫੋਰਟ ਵੇਨ ਦੇ ਵਿੱਚ। ਕੋਈ ਨੋਕ ਝੋਕ ਉਹਨਾਂ ਦੀ ਗੈਸ ਸਟੇਸ਼ਨ ਦੇ ਵਿੱਚ ਹੋਈ। ਇਸ ਬੰਦੇ ਨੇ ਅੰਦਰੋਂ ਬਾਹਰ ਆ ਕੇ ਇਹ ਜਿਹੜੇ 3 ਨੌਜਵਾਨ ਕਾਲੇ ਮੂਲ ਦੇ ਸੀਗੇ ਇਹ ਆਪਣੀ ਗੱਡੀ 'ਚ ਜਾਣ ਲੱਗੇ। ਇਸ ਨੇ ਆਪਣੀ ਬੰਦੂਕ ਲਿਆ ਕੇ ਉਹਨਾਂ ਚੱਲਦੀ ਗੱਡੀ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ। ਉਹਨਾਂ ਦੇ ਪਰੇ ਜਾਣ ਤੋਂ ਬਾਅਦ 'ਚ ਵੀ ਇਸ ਨੇ ਗੋਲੀਆਂ ਚਲਾਉਣੋਂ ਜਿਹੜਾ ਉਹ ਹਟਿਆ ਨਹੀਂ ਅਤੇ ਜਿਸ ਕਰਕੇ 2 ਜਾਣਿਆਂ ਦੀ 2 ਇਹਨਾਂ ਨੌਜਵਾਨਾਂ ਦੀ ਜਿਹੜੀ ਉਹ ਮੌਤ ਹੋ ਗਈ। ਐਲਨ ਕਾਊਂਟੀ ਦੇ ਹੁਣ ਪ੍ਰੋਸੀਕਿਊਟਰਸ ਨੇ ਬਾਅਦ ਦੇ ਵਿੱਚ ਇਸ ਨੂੰ ਉੱਥੇ ਦੇ ਪੁਲਿਸ ਅਫਸਰਸ ਨੇ ਬਾਅਦ 'ਚ ਹਿਰਾਸਤ ਦੇ ਵਿੱਚ ਲੈ ਲਿਆ ਸੀ। 32 ਸਾਲਾਂ ਦਾ ਜੋਸਫ ਡੀ ਬੌਸਡ ਜਿਹੜਾ ਦੱਸਿਆ ਜਾਂਦਾ ਹੈ ਅਤੇ ਹੁਣ ਇਸ ਦੇ ਉੱਤੇ 2 ਕਾਊਂਟ ਮਰਡਰ ਦੇ, 1 ਕਾਊਂਟ ਅਟੈਂਪਟਡ ਮਰਡਰ ਦਾ, ਐਗਰੀਵੇਟਿਡ ਬੈਟਰੀ ਐਂਡ ਕ੍ਰਿਮੀਨਲ ਰੈਕਲੈਸਨੈਸ ਦੇ ਜਿਹੜੇ ਚਾਰਜਿਸ ਜਿਹੜੇ ਉਹ ਲਾਏ ਆ। ਸ਼ੈੱਲ ਗੈਸ ਸਟੇਸ਼ਨ ਦੇ ਉੱਤੇ ਇਹ ਟ੍ਰਿਪਲ ਸ਼ੂਟਿੰਗ ਜਿਹੜੀ ਆ ਉਹ ਵਾਪਰੀ ਸੀ ਜਿਹੜੇ ਆ ਬੀਤੇ ਬੁੱਧਵਾਰ ਨੂੰ ਤਕਰੀਬਨ ਉੱਥੇ ਦੇ ਸਮੇਂ ਦੇ ਮੁਤਾਬਕ 7:20 ਦੇ ਉੱਤੇ। ਐਂਡਰਸਨ ਰੈਟਿਕ 19 ਸਾਲ, ਜੋਸ਼ੂਆ ਕੋਲ ਕਾਪਰ 19 ਸਾਲ, ਇਹ ਦੋਨੋਂ ਹੀ ਫੋਰਟ ਵੇਨ ਦੇ ਰਹਿਣ ਵਾਲੇ ਸੀ। ਇਸ ਗੋਲੀਬਾਰੀ ਦੇ ਵਿੱਚ ਇਹਨਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਸੀ। ਜੇਲਿਨ ਰਾਈਸ 20 ਸਾਲ ਆ, ਉਹ ਅਜੇ ਵੀ ਜ਼ੇਰੇ ਇਲਾਜ ਦੱਸਿਆ ਜਾਂਦਾ ਹੈਗਾ ਆ। ਸੋ ਐਡਾ ਨਿਰਦਈ ਸੀਗਾ ਵੀ ਇੰਨੀ ਕੁ ਚਲੋ ਕੋਈ ਵੀ ਗੱਲ ਜਿਹੜੀ ਹੋਈ ਹੋਵੇ ਕਿਸੇ ਨੂੰ ਇੱਦਾਂ ਜਾਨ ਲੈਣ ਦਾ ਜਿਹੜਾ ਆ ਉਹ ਅਧਿਕਾਰ ਨਹੀਂ ਹੈਗਾ। ਇਹ ਇੱਕ ਹਿਸਾਬ ਦੇ ਨਾਲ ਚਿੱਟੇ ਮੂਲ ਦਾ ਅੱਤਵਾਦੀ ਉਹੀ ਜਿਹੜਾ ਬਣਿਆ ਵੀ ਉਸਨੇ ਚੱਕ ਕੇ ਜਿਹੜੇ ਸਿੱਧੇ ਹੀ 3 ਜਾਣਿਆਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਮਾਰ ਘੱਤੀਆਂ। ਜੀ ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਏਰੀਆ ਜਿਹੜਾ ਆ ਅਤੇ ਫ੍ਰਿਜ਼ਨੋ ਦੇ ਆਸ-ਪਾਸ ਦੀਆਂ ਜਿਹੜੀਆਂ 6 ਕਾਉਂਟੀਆਂ ਹੈਗੀਆਂ ਫ੍ਰਿਜ਼ਨੋ, ਕਿੰਗਜ਼, ਮਡੇਰਾ, ਮੈਰੀਪੋਸਾ, ਮਰਸਡ ਅਤੇ ਟੋਲੈਰੀ, ਕਹਿੰਦੇ ਵੀ ਉੱਥੇ ਹੁਣ ਕਰੋਨਾ ਵਾਇਰਸ ਕੇਸਾਂ ਦੀ ਗਿਣਤੀ ਕਾਫੀ ਘੱਟ ਗਈ ਹੈ। ਇਹ ਉਸ ਲੈਵਲ 'ਤੇ ਪਹੁੰਚ ਗਈ ਹੈ ਜਿਹੜਾ ਕਿ ਥੈਂਕਸ ਗਿਵਿੰਗ ਤੋਂ ਪਹਿਲਾਂ ਵਾਲਾ ਜਿਹੜਾ ਲੈਵਲ ਸੀਗਾ ਉਸ ਟਾਈਮ ਦੇ ਉੱਤੇ ਜੇ ਦੇਖਿਆ ਜਾਵੇ ਕੇਸਾਂ ਦੀ ਗਿਣਤੀ ਕਾਫੀ ਘੱਟ ਸੀਗੀ। ਹੁਣ ਕਹਿੰਦੇ ਆ ਵੀ ਅੱਜ ਜਿਹੜੇ ਆ 360 ਦੇ ਕਰੀਬ ਨਵੇਂ ਕੇਸ ਜਿਹੜੇ ਕਰੋਨਾ ਵਾਇਰਸ ਦੇ ਆ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਰਿਪੋਰਟ ਹੋਏ ਆ। ਸੋ ਇਹ ਗਿਣਤੀ ਕਾਫੀ ਪਿਛਲੇ ਦਿਨਾਂ ਤੋਂ ਘਟਦੀ ਜਾ ਰਹੀ ਆ ਅਤੇ ਨਾਲ ਦੀ ਨਾਲ ਜਿਹੜੀਆਂ ਇੱਥੇ ਫਾਰਮੇਸੀਜ਼ ਆ ਉਹਨਾਂ ਦੇ ਕੋਲ ਵੀ ਜਿਹੜੇ ਆ ਹੁਣ ਵੈਕਸੀਨ ਆ ਉਹ ਪਹੁੰਚਣੇ ਸ਼ੁਰੂ ਹੋ ਗਏ। 2 ਮੇਜਰ ਜਿਹੜੀਆਂ ਫਾਰਮੇਸੀਆਂ ਫ੍ਰਿਜ਼ਨੋ ਏਰੀਏ ਦੇ ਵਿੱਚ, ਰਾਈਟ ਏਡ ਅਤੇ ਵਾਲਗ੍ਰੀਨਸ, ਉਹਨਾਂ ਲੋਕੇਸ਼ਨਾਂ ਦੇ ਉੱਤੇ ਜਿਹੜੇ ਵੈਕਸੀਨ ਆ ਆਲਰੇਡੀ ਪਹੁੰਚ ਗਏ ਹੈਗੇ ਆ। CVS ਦੇ ਉੱਤੇ ਵੀ ਪਹੁੰਚੇ ਆ ਜੀ।
ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੰਟਰਨੈਸ਼ਨਲ ਓਲੰਪਿਕ ਕਮੇਟੀ ਵਾਲੇ ਜਿਹੜੇ ਉਹਨਾਂ ਦੇ ਮੇਨ ਬੰਦੇ ਸੀਗੇ ਉਹ ਬੋਲ ਰਹੇ ਸੀਗੇ। ਉਹਨਾਂ ਨੇ ਆਪਣੀ ਇਸ ਗੱਲਬਾਤ ਦੇ ਵਿੱਚ ਇੰਟਰਨੈਸ਼ਨਲ ਵੇਟ ਲਿਫਟਿੰਗ ਫੈਡਰੇਸ਼ਨ ਉਸ ਦੇ ਉੱਤੇ ਕੜੀਆਂ ਟਿੱਪਣੀਆਂ ਕੀਤੀਆਂ। ਉਹ ਕਹਿੰਦੇ ਲਗਾਤਾਰ ਜਿਹੜੀ IWF ਆ ਉਹ ਸੀਰੀਅਸ ਪ੍ਰੋਬਲਮ ਦੇ ਵਿੱਚ ਜਾਂਦੀ ਜਾ ਰਹੀ ਆ। ਇਹਨਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਬਜਾਏ ਉਸੇ ਤਰੀਕੇ ਦੇ ਨਾਲ ਹੀ ਕਰਦੇ ਜਾ ਰਹੇ ਆ। IFW ਬਹੁਤ ਵਾਰੀ ਜਿਹੜੇ ਆ ਡੋਪਿੰਗ ਸਕੈਂਡਲਸ ਦੇ ਵਿੱਚ ਜਿਹੜੀਆਂ ਉਹ ਫਸਦੀਆਂ ਰਹੀਆਂ ਆ। ਕਹਿੰਦੇ ਵੀ ਜੇ ਇਹੀ ਹਾਲਾਤ ਰਹੇ ਤਾਂ ਇਹ ਵੀ ਹੋ ਸਕਦਾ ਹੈ ਵੀ ਆਉਂਦੀਆਂ ਜਿਹੜੀਆਂ ਇਸ ਵਾਰੀ ਨਹੀਂ, ਜਿਹੜੀਆਂ ਅਗਲੀ ਵਾਰੀ ਆਉਣੀਆਂ ਓਲੰਪਿਕਸ ਆ ਉਹਦੇ ਵਿੱਚੋਂ ਵੇਟ ਲਿਫਟਿੰਗ ਜਿਹੜਾ ਇਵੈਂਟ ਆ ਉਹ ਕੱਢ ਹੀ ਦਿੱਤਾ ਜਾਵੇ। ਸੋ ਇਹ ਇੱਕ ਹਿਸਾਬ ਦੇ ਨਾਲ ਬੜੀ ਵੱਡੀ ਜਿਹੜੀ ਚੇਤਾਵਨੀ ਆ IOC ਦੇ ਜਿਹੜੇ ਚੇਅਰਮੈਨ ਆ ਉਹਨਾਂ ਨੇ ਜਿਹੜੀ ਉਹ ਦੇ ਦਿੱਤੀ ਆ। ਉੱਧਰ ਜਿਹੜੀਆਂ ਨਿਊ ਓਲੰਪਿਕ ਗੇਮਸ ਟੋਕੀਓ 2020 ਵਾਲੇ ਆ ਆਰਗੇਨਾਈਜ਼ਿੰਗ ਕਮੇਟੀ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਆ ਉਹ ਇਹਨਾਂ ਦਾ ਧੰਨਵਾਦ ਵੀ ਜਿਹੜਾ ਉਹ ਕੀਤਾ ਆ। ਅਤੇ ਉਮੀਦ ਇਹ ਹੀ ਜਤਾਈ ਜਾ ਰਹੀ ਆ ਹਾਲ ਦੀ ਘੜੀ ਵੀ ਇਸ ਸਾਲ ਹੁਣ ਤੋਂ ਜਿਹੜੇ 5-6 ਮਹੀਨਿਆਂ ਬਾਅਦ ਜਿਹੜੀਆਂ ਟੋਕੀਓ ਦੇ ਵਿੱਚ ਓਲੰਪਿਕਸ ਜਿਹੜੀਆਂ ਉਹ ਹੋਣਗੀਆਂ। ਬਹੁਤ ਸਾਰੇ ਖਿਡਾਰੀ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਗੇਮਸ ਜਿਹੜੀਆਂ ਹੋਣੀਆਂ ਕਿ ਨਹੀਂ, ਪਰ ਉਹ ਖਿਡਾਰੀ ਆਪਣੇ ਪੱਧਰ ਦੇ ਉੱਤੇ ਤਿਆਰੀਆਂ ਜਿਹੜੀਆਂ ਉਹ ਕਰ ਰਹੇ ਨੇ। ਕਹਿੰਦੇ ਜਿੰਨੀ ਦੇਰ ਤੱਕ ਕੋਈ ਅਫੀਸ਼ੀਅਲ ਸਟੇਟਮੈਂਟ ਇਸ ਦੇ ਬਾਬਤ ਨਹੀਂ ਆਉਂਦੀ ਉਨੀ ਦੇਰ ਤੱਕ ਅਸੀਂ ਇਹੀ ਮੰਨ ਕੇ ਚੱਲਾਂਗੇ ਵੀ ਜਿਹੜੀਆਂ ਓਲੰਪਿਕਸ ਆ ਉਹ ਹੋਣਗੀਆਂ। ਸੋ ਲੈਟਸ ਸੀ ਕੀ ਬਣਦਾ ਆ। ਟੋਕੀਓ ਦੇ ਵਿੱਚ ਜਿਹੜੇ ਉੱਥੇ ਦੇ ਲੋਕ ਨੇ ਉਹ ਸ਼ਾਇਦ ਇਸ ਹੱਕ ਦੇ ਵਿੱਚ ਨਹੀਂ ਨਜ਼ਰ ਆ ਰਹੇ ਵੀ ਉੱਥੇ ਜਿਹੜੀਆਂ ਰਾਈਟ ਨਾਓ ਓਲੰਪਿਕਸ ਆ ਉਹ ਕਰਵਾਈਆਂ ਜਾਣ। ਜੀ ਅਗਲੀ ਖਬਰ ਚਲੀਏ, ਜਿਹੜੀ ਕਿ ਬੜੀ ਮਾੜੀ ਖਬਰ ਸੈਕਰਾਮੈਂਟੋ ਤੋਂ ਆਪਾਂ ਪਿਛਲੇ ਸੋਮਵਾਰ ਅਨਾਊਂਸ ਕੀਤੀ ਸੀ ਵੀ 31 ਸਾਲਾਂ ਦਾ ਨੌਜਵਾਨ ਗੁਰਪ੍ਰੀਤ ਸਿੰਘ ਜਿਹੜਾ ਕਿ ਇੱਕ 7-11 ਸੈਕਰਾਮੈਂਟੋ ਦੇ ਵਿੱਚ 43rd ਐਵਨਿਊ ਦੇ ਉੱਤੇ ਕੰਮ ਕਰਦਾ ਸੀ। ਸਵੇਰੇ ਤੜਕੇ 3:30 ਵਜੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਰੋਬਰੀ ਅਟੈਂਪਟ ਦੇ ਵਿੱਚ। ਅੱਜ ਸੈਕਰਾਮੈਂਟੋ ਦੀ ਪੁਲਿਸ ਨੇ 3 ਜਾਣਿਆਂ ਨੂੰ ਆਲਰੇਡੀ ਅਰੈਸਟ ਕਰ ਲਿਆ। ਇੱਕ ਜਿਹੜੇ ਸਸਪੈਕਟ ਆ ਇਹਨਾਂ ਦੇ ਵਿੱਚ ਗੈਬਰੀਅਲ ਨੌਰ 24 ਸਾਲਾਂ ਦਾ, ਐਡਮ ਵੈਡਲ 23 ਸਾਲਾਂ ਦਾ, ਡਿਆਨਾ ਸ਼ੈਨਿਕ ਇਹ 19 ਸਾਲਾਂ ਦੀ ਆ। ਸੋ ਜਿਹੜਾ ਗੈਬਰੀਅਲ ਆ ਉਸ ਨੂੰ ਤਾਂ ਆਲਰੇਡੀ ਉਹਨਾਂ ਨੇ ਸੈਕਰਾਮੈਂਟੋ ਕਾਉਂਟੀ ਦੀ ਜਿਹੜੀ ਮੇਨ ਜੇਲ੍ਹ ਆ ਉਹਦੇ ਵਿੱਚ ਬੁੱਕ ਕਰ ਦਿੱਤਾ। ਉਹਦੇ 'ਤੇ ਉਹਨਾਂ ਨੇ ਹੋਮੋਸਾਈਡ ਚਾਰਜਸ ਲਾਏ ਹੈਗੇ ਆ। ਵੈਡਲ ਅਤੇ ਸ਼ਾਨੁਕ ਜਿਹੜੀ ਆ ਉਹਨਾਂ ਦੇ ਉੱਤੇ ਜਿਹੜੇ ਰੋਬਰੀ ਦੇ ਚਾਰਜ ਲਾਏ ਹੈਗੇ ਆ। ਅਤੇ ਸੈਕਰਾਮੈਂਟੋ ਪੁਲਿਸ ਨੇ ਜਿਹੜੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜਿਹੜੀ ਆ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਦਿੱਤੀ ਤਾਂ ਕਿ ਜਿਹੜੇ ਆ ਇਹ ਜਿਹੜੇ ਕਾਤਲ ਆ ਉਹ ਅਰੈਸਟ ਹੋਏ ਹੈਗੇ। ਬਿਲਕੁਲ ਜੀ, ਇਹ ਕਿਤੇ ਘੱਟ ਨੇ ਅੱਤਵਾਦੀਆਂ ਤੋਂ ਵੀ ਜਾ ਕੇ ਮਾੜੀ ਜਿਹੀ ਚੀਜ਼ਾਂ ਦੇ ਉੱਤੋਂ ਜਿਹੜੇ ਥੋੜ੍ਹੀ ਬਹੁਤੀ ਜਿਹੜੀ ਚੋਰੀ ਦੇ ਜਿਹੜੇ ਕਾਰਨ ਦੇ ਕਰਕੇ ਇੱਕ ਮੁੰਡੇ ਦੇ ਹੀਰੇ ਵਰਗੇ ਮੁੰਡੇ ਦੀ ਜਿਹੜੀ ਜਾਨ ਆ ਉਹ ਜਿਹੜੀ ਉਹ ਲੈ ਗਏ ਹੈਗੇ। ਬਹੁਤ ਹੀ ਕਿੰਨੀ ਮਾੜੀ ਗੱਲ ਆ ਰਾਜਕਰਮਵੀਰ ਸਿੰਘ ਜੀ। ਹਜੇ 2 ਸਾਲ ਪਹਿਲਾਂ ਵਿਚਾਰਾ ਮੁੰਡਾ ਇਹ ਆਇਆ ਸੀ, 6 ਸਾਲਾਂ ਦੀ ਉਹਦੀ ਬੱਚੀ ਆ ਇੱਕ, ਅਤੇ 31 ਸਾਲਾਂ ਦੀ ਉਮਰ ਆ, ਅਤੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਹੈ। ਬਹੁਤ ਜ਼ਿਆਦਾ ਇਹ ਜ਼ੁਲਮ ਆ। ਅਜਿਹੇ ਲੋਕਾਂ ਨੂੰ ਤਾਂ ਪੱਕੀ ਜਿਹੜੀ ਹੈ ਨਾ ਤਾਂ ਹੀ ਕਹਿੰਦੇ ਵੀ ਫਿਰ ਸਾਰੀ ਉਮਰ ਦੇ ਲਈ ਅੰਦਰ ਜਿਹੜਾ ਉਹ ਕਰਨਾ ਚਾਹੀਦਾ ਵੀ ਕੀ ਤੁਸੀਂ $15-20 ਦਾ ਕੀ ਚੋਰੀ ਜਿਹੜਾ ਉਹ ਕਰਨਾ ਸੀਗਾ ਵੀ ਉਹ ਬੰਦੇ ਦੀ ਜਾਨ ਹੀ ਜਿਹੜੀ ਉਹ ਤੁਸੀਂ ਲੈ ਗਏ ਹੈਗੇ ਆ। ਸੋ ਗੁਰਪ੍ਰੀਤ ਸਿੰਘ ਅਤੇ ਉਹਦੇ ਪਰਿਵਾਰ ਦੇ ਨਾਲ ਸਾਰੀ ਹੀ ਕਮਿਊਨਿਟੀ ਦੀ ਹਮਦਰਦੀ ਆ। ਇਹੀ ਹੁਣ ਅਰਦਾਸ ਕਰ ਸਕਦੇ ਪਰਮਾਤਮਾ ਅੱਗੇ ਵੀ ਜਿਹੜੀ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਅਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਜਿਹੜਾ ਸਟਾਕ ਮਾਰਕੀਟਸ ਦਾ ਦੇ ਉੱਤੇ ਹਾਲ ਦੱਸਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ ਕਾਫੀ ਭਾਰੀ ਉਛਾਲ ਜਿਹੜਾ ਉਹ ਦੇਖਿਆ ਗਿਆ। 425 ਪੁਆਇੰਟ ਵਧੇ, 31,962 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 2 ਦਿਨ ਲੁੜਕਣ ਤੋਂ ਬਾਅਦ ਅੱਜ ਥੋੜ੍ਹੀ ਵਾਪਸੀ ਜਿਹੜੀ ਦੇਖੀ ਗਈ। 133 ਪੁਆਇੰਟ ਵਧਿਆ, 13,598 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 44 ਪੁਆਇੰਟ ਵਧੇ, 3925 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,797 ਪ੍ਰਤੀ ਆਉਂਸ ਰਹੀ ਅਤੇ 10 ਈਅਰ ਯੀਲਡ 1.39% 'ਤੇ ਰਹੀ। $1 ਦੀ ਕੀਮਤ ਇੰਡੀਆ ਦੇ $72.33 ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਹੈ ਜੀ। ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮੇਰੇ ਰਾਜਕਰਵੀਰ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।